उत्ते देखो बंद ना होवे वो वाला जी आवाज फोन चेक करियो सो इस टाइम तुसीं पंजाबी रेडियो यूएसए के उत्ते लाइव जिहड़ा है ये सारा प्रसारण सीधा प्रसारण तुसीं देख रहे हैं पंजाबी रेडियो यूएसए के यूट्यूब चैनल के उत्ते निरभौ ते न्याय मार्च जो गुरुद्वारा साहिब वैस्ट सैक्रामेंटो तो जिहड़ा चलिया सी मैं देख सकदा हां बिल्कुल सामने पासे डाउनटाउन दीयां जिहड़ियां बिल्डिंग्स सो बिल्कुल डाउनटाउन ਦੀਆਂ ਜਿਹੜੀਆਂ ਬਿਲਡਿੰਗਸ ਆ ਉਹ ਇਸ ਟਾਈਮ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਆ ਕੁਛ ਹੀ ਛਣਾ ਦੇ ਵਿੱਚ ਕੁਛ ਹੀ ਪਲ ਦੇ ਵਿੱਚ ਤਕਰੀਬਨ 1 ਘੰਟੇ ਦੇ ਵਿੱਚ ਆਪਾਂ ਇਸ ਮਾਰਚ ਦੇ ਨਾਲ ਜਿਹੜਾ ਆ ਉਹ ਆਪਾਂ ਉੱਥੇ ਜਿਹੜਾ ਪਹੁੰਚ ਜਾਣਾ ਹੈ ਸੋ ਜਿੰਨੀਆਂ ਸੰਗਤਾਂ ਅਜੇ ਵੀ ਉਡੀਕ ਕਰ ਰਹੀਆਂ ਆ ਵੀ ਅਸੀਂ ਕਿੱਥੇ ਪਹੁੰਚਣਾ ਕਿਵੇਂ ਪਹੁੰਚਣਾ ਸਟੇਟ ਕੈਪੀਟਲ ਦੇ ਉੱਤੇ ਜਿਹੜਾ ਉਹ ਜ਼ਰੂਰ ਹੁਮ ਹਮਾ ਕੇ ਜਿਹੜਾ ਉਹ ਪਹੁੰਚੋ ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਆਪਣੀਆਂ ਸੰਗਤਾਂ ਆ ਉੱਥੇ ਜਿਹੜੀਆਂ ਉਹ ਪਹੁੰਚ ਸਕਣ ਆਪਣੇ ਨਾਲ ਇੱਕ ਵੀਰ ਜਿਹੜੇ ਉਹ ਇਸ ਟਾਈਮ ਜੁੜੇ ਨੇ ਜੋ ਕਿ ਸ਼ਿਕਾਗੋ ਤੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਮਾਰਚ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਧਰਮਿੰਦਰ ਸਿੰਘ ਆ ਜੀ ਤੁਸੀਂ ਸ਼ਿਕਾਗੋ ਤੋਂ ਆਏ ਆ ਹਾਂਜੀ ਸਿਰਫ ਇਸ ਮਾਰਚ ਦੇ ਲਈ ਹਾਂਜੀ ਹਾਂਜੀ ਤੁਸੀਂ ਮੈਂ ਵੇਖ ਰਿਹਾ ਵੀ ਤੁਸੀਂ ਨੰਗੇ ਪੈਰੀ ਵੀ ਚੱਲ ਰਹੇ ਹੋ ਕੋਈ ਨਹੀਂ ਇਹ 'ਚ ਕੋਈ ਗੱਲ ਨਹੀਂ ਤੁਹਾਨੂੰ ਕੀ ਤੁਹਾਨੂੰ ਕਿਸ ਚੀਜ਼ ਨੇ ਇਨਸਪਾਇਰ ਕੀਤਾ ਵੀ ਤੁਸੀਂ ਸ਼ਿਕਾਗੋ ਤੋਂ ਇੱਥੇ ਆਓ ਇਸ ਮਾਰਚ ਦਾ ਹਿੱਸਾ ਮੈਂ ਕਾਫੀ ਸਾਲਾਂ ਤੋਂ ਸੋਚ ਰਿਹਾ ਟਾਈਮ ਹੀ ਲੱਗਦਾ ਸੀ ਐਤਕੀ ਗੱਲ ਬਣੀ ਕੀ ਗੱਲ ਬਣੀ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਵਧੀਆ ਚੜ੍ਹਦੀ ਕਲਾ ਚ ਪਰ ਸਾਨੂੰ ਥੋੜਾ ਕਲੀਅਰ ਕਰਨਾ ਚਾਹੀਦਾ ਲੋਕਾਂ ਕਈ ਜਿਹੜੀਆਂ ਇੰਡੀਆ ਸਟੇਟਾਂ ਦੂਜੀਆਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬੀ ਦੇ ਹੱਕ ਕੀ ਆ ਨਾ ਇਨਸਾਫ ਕਰ ਰਹੀ ਆ ਆਪਣੀ ਸੈਂਟਰ ਗਵਰਨਮੈਂਟ ਜਿੱਦਾਂ ਕਿਸੇ ਪੇ ਦੇ 5 ਪੁੱਤ ਹੋਣ ਤਾਂ ਇੱਕ ਨੂੰ ਪਿਓ ਜ਼ਿਆਦਾ ਪੁੱਛੇ ਜਿਹੜਾ ਕੰਮ ਨਹੀਂ ਕਰਦਾ ਹਾਂ ਜਿਹੜੇ ਕੰਮ ਕਰਦੇ ਉਹਨੂੰ ਪੁੱਛੂਗਾ ਨਹੀਂ ਤਾਂ ਵੱਖਰਾ ਉਹੀ ਹੋਊਗਾ ਨਾ ਜਿਹੜਾ ਜ਼ਿਆਦਾ ਕੰਮ ਕਰਦਾ ਉਹਨੂੰ ਹੱਕ ਘੱਟ ਮਿਲਣਗੇ ਜਿਹੜਾ ਘੱਟ ਕਰਦਾ ਉਹ ਥੋੜਾ ਵੱਖਣਾ ਭੁੱਖੇ ਥੋੜਾ ਮਰਨਾ ਪੰਜਾਬ ਇਸ ਕਰਕੇ ਵੱਖਣਾ ਚਾਹੁੰਦਾ ਉਹਨੂੰ ਇਨਸਾਫ ਨਹੀਂ ਮਿਲਦਾ ਪਾਣੀਆਂ ਦੇ ਹੱਕ ਪੰਜਾਬੀ ਇਲਾਕੇ ਰਹਿਣੇ ਤਾਂ ਇੰਡੀਆ 'ਚ ਹੀ ਆ ਵੱਖ ਥੋੜਾ ਹੋ ਜਾਣੇ ਸਾਨੂੰ ਬਦਨਾਮ ਕੀਤਾ ਜਾਂਦਾ ਇਹ ਦੇਸ਼ ਤੋੜਨਾ ਚਾਹੁੰਦੇ ਆ ਅੱਤਵਾਦੀ ਆ ਇਹ ਕਹਿ ਕੇ ਪਹਿਲਾਂ ਕਾਂਗਰਸ ਨੇ ਵੋਟਾਂ ਲਈਆਂ ਉਹਨਾਂ ਦੇ ਇੱਕ ਹੱਥ 'ਚ ਲੱਡੂ ਆ ਤਾਂ ਬੀਜੇਪੀ ਦੇ ਦੋਨਾਂ ਹੱਥਾਂ 'ਚ ਲੱਡੂ ਆ ਉਹ ਕਦੀ ਸਿੱਖਾਂ ਨੂੰ ਤਾਂ ਕਦੀ ਮੁਸਲਮਾਨਾਂ ਨੂੰ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੀ ਹੈ ਕੁਝ ਵੀ ਨਹੀਂ ਮਾਈਨੋਰਟੀਜ਼ ਦੇ ਉਲਟ ਜਿਹੜਾ ਚੱਲਦਾ ਉਹ ਵੋਟਾਂ ਦਾ ਚੱਕਰ ਹੋਰ ਕੁਝ ਵੀ ਨਹੀਂ ਜੀ ਤਾਂ ਸਾਨੂੰ ਸਮਝਣਾ ਚਾਹੀਦਾ ਦੂਜੀ ਸਟੇਟਾਂ 'ਚ ਪਤਾ ਹੀ ਨਹੀਂ ਗਾ ਸਾਡੇ ਲੀਡਰਾਂ ਨੂੰ ਖੁੱਲ੍ਹ ਕੇ ਦੱਸਣਾ ਚਾਹੀਦਾ ਵੀ ਆਹ ਗੱਲ ਆ ਉਹ ਸਾਨੂੰ ਉੱਥੇ ਤੱਕ ਪ੍ਰਚਾਰ ਹੀ ਹੈ ਨਹੀਂ ਸਾਡਾ ਜੀ ਮੇਨ ਚੀਜ਼ ਇਹ ਆ ਧੰਨਵਾਦ ਵੀਰ ਜੀ ਤੁਸੀਂ ਪਹੁੰਚੇ ਆ ਤੇ ਆਓ ਆਪਾਂ ਸੈਕਰਾਮੈਂਟੋ ਦੇ ਜਿਹੜੇ ਸਟੇਟ ਕੈਪੀਟਲ ਤੱਕ ਇਦਾਂ ਹੀ ਜਿਹੜਾ ਉਹ ਆਪਾਂ ਪਹੁੰਚਦੇ ਹਾਂ ਜੀ ਕੋਈ ਗੱਲ ਨਹੀਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਤੁਸੀਂ ਦੇਖ ਸਕਦੇ ਆ ਵੀ ਉਤਸ਼ਾਹ ਬਹੁਤ ਆ ਸਾਰੇ ਜਾਣੇ ਜਿਹੜੇ ਆ ਉਹ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚੇ ਆ ਉਹਨਾਂ ਨੇ ਜਿਹੜੇ ਇਸ ਮਾਰਚ ਦੇ ਵਿੱਚ ਜਿਹੜੀ ਸ਼ਿਰਕਤ ਕੀਤੀ ਆ ਜਿੱਦਾਂ ਇਹ ਵੀਰ ਸ਼ਿਕਾਗੋ ਤੋਂ ਆਪਣੇ ਨਾਲ ਪਹੁੰਚੇ ਆਪਾਂ ਮੈਂ ਦੇਖ ਰਿਹਾ ਵੀ ਹੋਰ ਵੀ ਬਹੁਤ ਸਾਰੀਆਂ ਹੋਰ ਕਮਿਊਨਿਟੀਜ਼ ਦੇ ਜਿਹੜੇ ਲੋਕ ਨੇ ਉਹ ਇੱਥੇ ਨਾਲ ਜਿਹੜੇ ਉਹ ਆਏ ਨੇ ਆਪਾਂ ਬਿਲਕੁਲ ਡਾਊਨਟਾਊਨ ਦੇ ਜਿਹੜੇ ਨਜ਼ਦੀਕ ਆ ਉਹ ਪਹੁੰਚ ਚੁੱਕੇ ਆ ਤੇ ਆਓ ਆਪਾਂ ਜਿਹੜਾ ਇਸ ਕਵਰੇਜ ਨੂੰ ਲਗਾਤਾਰ ਆਪਾਂ ਇਦਾਂ ਹੀ ਜਾਰੀ ਜਿਹੜੀ ਉਹ ਰੱਖਦੇ ਆ ਸ਼ੁਰੂਆਤ ਜਿਹੜੀ ਹੈ ਇਸ ਦੇ ਵਿੱਚ ਹੋਈ ਸੀਗੀ ਵੀ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਹ ਮਾਰਚ ਆ ਉਹ ਚੱਲਿਆ ਸੀ ਸ਼ੁਰੂਆਤ ਜਿਹੜੀ ਹੋਈ ਸੀ ਵੀ ਆਪਾਂ ਜਿਹੜਾ ਉਹ ਗੱਲ ਕਰ ਰਹੇ ਹਾਂ ਸਿੱਖ ਜੈਨੋਸਾਈਡ ਦੀ ਪਰ ਜੋ ਮੋੜ ਆਏ ਇੱਥੇ ਜੋ ਇਹ ਚੀਜ਼ਾਂ ਜਿਹੜੀਆਂ ਉਹ ਤਬਦੀਲ ਹੋਈਆਂ ਬਦਲੀਆਂ ਉੱਥੋਂ ਜਿਹੜਾ ਇਹ ਫਿਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਉਸ ਦੇ ਵਿੱਚ ਜਿਹੜਾ ਉਹ ਨਾਲ ਜਿਹੜਾ ਉਹ ਜੁੜ ਚੁੱਕਾ ਆ ਆਪਣੇ ਨਾਲ ਹੋਰ ਵੀ ਜਿਹੜੀਆਂ ਸੰਗਤਾਂ ਉਹ ਲਗਾਤਾਰ ਜੁੜ ਰਹੀਆਂ ਤੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਦੇ ਹਾਂ ਆਪਣੇ ਨਾਲ ਇੰਦਰਜੀਤ ਸਿੰਘ ਜੀ ਜਿਹੜੇ ਜੁੜੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਰਭਉ ਨਿਆਂ ਮਾਰਚ ਦਾ ਆਖਰੀ ਦਿਨ ਹੈ ਤੇ ਅਸੀਂ ਕੈਪੀਟਲ ਵਨੀ ਮੂਵ ਹੋ ਰਹੇ ਹਾਂ ਕੈਪੀਟਲ ਦੇ ਜਿੱਥੇ ਸੈਕਟਰੀਏਟ ਹੈਗੀ ਹੈ ਕੈਲੀਫੋਰਨੀਆ ਦੀ ਰਾਜਧਾਨੀ ਤੇ ਉੱਥੇ ਅਸੀਂ ਮੂਵ ਹੋ ਰਹੇ ਹਾਂ ਤੇ ਸਾਰੇ ਹੀ ਬੜੇ ਜੋਸ਼ ਨਾਲ ਹੈਗੇ ਆ ਉਹ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਕਿ ਸਾਨੂੰ ਇਹਨਾਂ ਭਰਵਾਂ ਹੁੰਗਾਰਾ ਦਿੱਤਾ ਹੈ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਦੇ ਵਿੱਚ ਕਾਫੀ ਗੱਲਾਂ ਸਾਨੂੰ ਨਵੀਆਂ ਵੀ ਮਿਲਦੀਆਂ ਤੇ ਅਸੀਂ ਕੁਛ ਨਾ ਕੁਛ ਨਵਾਂ ਜਿਵੇਂ ਕਹਿ ਲਈ ਸਿੱਖ ਕੌਮ ਦੇ ਲਈ ਬਹੁਤ 84 ਦੇ ਵੇਲੇ ਜਿਹੜੇ ਕਤਲੇਆਮ ਹੋਇਆ ਉਹ ਕਤਲੇਆਮ ਨੂੰ ਮੋੜ ਸਿਰ ਅਸੀਂ ਯਾਦ ਤਾਂ ਹਰ ਸਾਲ ਹੀ ਕਰਦੇ ਹਾਂ
ਪਰ ਇਸ ਦੇ ਬਾਰੇ ਕੁਝ ਜ਼ਿਆਦਾ ਮਤਲਬ ਸਾਨੂੰ ਜਿਵੇਂ 40 ਸਾਲ ਹੋ ਗਏ, 40 ਹੋਣ ਦੇ ਬਾਵਜੂਦ ਵੀ ਲਗਾਤਾਰ ਗਵਰਨਮੈਂਟ ਵੱਲੋਂ ਜਿਹੜਾ ਧੱਕਾ ਹੋ ਰਿਹਾ ਸਿੱਖ ਕੌਮ ਨਾਲ, ਸਿੱਖ ਕੌਮ ਦੇ ਨਾਲ ਜ਼ੁਲਮ ਹੋ ਰਿਹਾ ਤੇ ਉਹ ਜ਼ੁਲਮ ਨੂੰ ਯਾਨੀ ਕਿ ਉਹਨੂੰ ਇੱਕ ਮਨੁੱਖਤਾ ਦਾ ਯਾਨੀ ਕਿ ਮਿਲਣਾ ਚਾਹੀਦਾ ਹੈ, ਜਿਵੇਂ ਉਹਨੂੰ ਨਿਆਂ ਮਿਲਣਾ ਚਾਹੀਦਾ ਉਵੇਂ ਨਹੀਂ ਮਿਲ ਰਿਹਾ ਸੀ, ਜਿਹਦੇ ਕਰਕੇ ਇਹ ਸਾਨੂੰ ਚੀਜ਼ ਸਾਨੂੰ ਲਿਆਉਣੀ ਪਈ ਤੇ ਕਰਨੀ ਪਈ। ਸਾਰੀ ਸੰਗਤ ਦਾ ਧੰਨਵਾਦ ਹੈ, ਸੈਕਰਾਮੈਂਟੋ ਤੇ ਧੰਨਵਾਦ ਹੈ ਤੇ ਆਪ ਜੀ ਦਾ ਕੋਟਾਂ ਕੋਟ ਧੰਨਵਾਦ ਹੈ ਯੂਐਸ ਪੰਜਾਬੀ ਰੇਡੀਓ ਦਾ ਜੀ। ਥੈਂਕ ਯੂ ਜੀ। ਸੋ ਬਿਲਕੁਲ ਆਪਾਂ ਜਿਸ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਰਹੇ ਹਾਂ ਵੀ ਮਾਰਚ ਦੇ ਵਿੱਚ ਲਗਾਤਾਰ ਆਪਾਂ ਅੱਗੇ ਜਿਹੜਾ ਉਹ ਵੱਧ ਰਹੇ ਹੈਗੇ ਆ ਤੇ ਇਸ ਮਾਰਚ ਨੂੰ ਆਪਾਂ ਲਗਾਤਾਰ ਡਾਊਨਟਾਊਨ ਦੇ ਵਿੱਚੋਂ ਹੁਣ ਇਹਨਾਂ ਨੇ ਨਿਕਲਦੇ ਹੋਏ ਸਟੇਟ ਕੈਪੀਟਲ ਤੱਕ ਜਿਹੜਾ ਉਹ ਪਹੁੰਚਣਾ ਹੈਗਾ ਆ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਆ? ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਭਰਾਵਾਂ ਨੂੰ ਚਾਹੀਦਾ ਸੋਸ਼ਲ ਮੀਡੀਆ ਤੇ ਗਲਤ ਨਾ ਬੋਲਣ, ਕਿਸੇ ਨਾਲ ਚੰਗੀ ਤਰ੍ਹਾਂ ਗੱਲ ਕਰਨ, ਸੰਤਾਂ ਦੀ ਸਪੀਚ ਸੁਣੋ। ਉਹ ਨਹੀਂ ਇਦਾਂ ਦੀਆਂ ਗੱਲਾਂ ਕੀਤੀਆਂ ਦੁਸ਼ਮਣ ਵੀ ਆਪਣਾ ਬਣ ਜਾਂਦਾ। ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਆਪਣੇ ਆਪਣੇ ਤੋਂ ਬਗਾਨੇ ਹੋਈ ਜਾਂਦੇ ਆ। ਤਾਂ ਇਦਾਂ ਦੀ ਸਪੀਚ ਗੱਲ ਕਰੋ ਕਿ ਦੁਸ਼ਮਣ ਵੀ ਪਤਾ ਲੱਗੇ, ਬੰਦੇ ਜੁੜਨ ਸਾਡੇ ਨਾਲ। ਦੂਜਾ ਮੈਂ ਕਾਂਗਰਸ ਦੇ ਲੀਡਰ ਵੀ ਆ, ਹਰ ਇੱਕ ਪਾਰਟੀ ਚੰਗੇ, ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਬਾਖ ਹੋ ਕੇ ਇੱਕ ਨਵੀਂ ਪਾਰਟੀ ਬਣਾਓ ਤਾਂ ਪੰਜਾਬ ਦਾ ਭਲਾ ਹੋਣਾ ਆ, ਤਰੱਕੀ ਕਰੂਗਾ। ਮੇਰੀ ਤਾਂ ਇਹੀ ਰਿਕੁਐਸਟ ਹੈ ਇਮਾਨਦਾਰ ਲੀਡਰ ਨੂੰ ਕਿਸੇ ਪਾਰਟੀ 'ਚ ਜੀ। ਤਾਂ ਦੂਜੀ ਗੱਲ, ਕਾਂਗਰਸ ਜੇ ਵੋਟਾਂ ਲੈਣਾ ਚਾਹੁੰਦੀ ਆ ਗੋਲ-ਮੋਲ ਗੱਲ ਨਾ ਕਰੇ। ਰਾਹੁਲ ਗਾਂਧੀ ਗੱਲ ਸਿੱਧੀ ਕਵੇ ਵੀ ਅਸੀਂ ਆ ਗਏ ਤਾਂ ਪੰਜਾਬ ਦੇ ਜਿਹੜਾ ਪੰਜਾਬੀ ਇਲਾਕੇ ਦੇਵਾਂਗੇ, ਪਾਣੀ ਦਾ ਹੱਕ ਦੇਵਾਂਗੇ। ਪਹਿਲਾਂ ਕਵੇ, ਗੋਲ-ਮੋਲ ਗੱਲ ਨਾ ਕਰੇ ਕਿ ਵੋਟਾਂ ਲੈ ਕੇ ਫਿਰ ਉਦਾਂ ਦੀ ਗੱਲ ਕਰਨ। ਇਹ ਸਾਨੂੰ ਬੇਵਕੂਫ ਬਣਾ ਰਹੇ, ਸਾਡੇ ਵਾਸਤੇ ਦੋਨੋਂ ਹੀ ਖਤਰਨਾਕ ਆ ਜੀ। ਮੈਨੂੰ ਲੱਗਦਾ ਨਹੀਂ ਕੋਈ ਉਮੀਦ ਹੈਗੀ ਆ ਉੱਥੋਂ ਦੇ ਜਿਹੜੇ ਨਿਜ਼ਾਮ ਤੋਂ ਵੀ ਉਹ ਕੁਛ ਕਰ ਬਣਦਾ ਕਹਿਣਾ, ਲੋਕਾਂ ਨੂੰ ਜਾਗਰੂਕ ਕਰਨਾ। ਹੋਣਾ ਨਹੀਂ ਹੋਣਾ ਉਹਨਾਂ ਦਾ ਫਰਜ਼ ਕੰਮ ਹੈ ਕਰਨਾ ਕੰਮ ਆ। ਕੱਲ ਨੂੰ ਇਹ ਨਾ ਕਹਿਣ ਸਾਨੂੰ ਤਾਂ ਗਾਈਡ ਹੀ ਗਲਤ ਕੀਤਾ ਗਿਆ। ਮੈਂ ਤਾਂ ਇਹ ਕਹੂੰਗਾ ਹੁਣ ਵੀ ਮੌਕਾ ਆ, ਮੁੜ ਕੇ ਨਹੀਂ ਉਹੀ ਆ ਜਾਣੇ ਆ। ਕਾਂਗਰਸ ਆ ਜਾਂ ਬੀਜੇਪੀ ਆ ਜਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਚਾਹੀਦਾ ਇਮਾਨਦਾਰ ਬੰਦੇ ਜਿਹੜੇ ਇਮਾਨਦਾਰੀ ਕੰਮ ਕਰਨ। ਤਾਂ ਮੈਂ ਤਾਂ ਹੁਣ ਵੀ ਅਪੀਲ ਕਰਦਾ ਪੰਜਾਬ ਦੇ ਲੀਡਰਾਂ ਨੂੰ ਵੀ ਇਮਾਨਦਾਰ ਲੀਡਰ ਇਕੱਠੇ ਹੋ ਜਾਓ, ਮੁੜ ਕੇ ਚੋਰ ਇਕੱਠੇ ਨਾ ਹੋ ਜਾਣ ਜੀ। ਹੁਣ ਮੌਕਾ ਆ। ਹੁਣ ਸਿੱਧੂ ਸਾਹਿਬ ਵੀ ਜਿਹੜੇ ਕਹਿੰਦੇ ਸੀ ਹੁਣ ਮੌਕਾ ਤਾਂ ਚੁੱਪ ਕਰਕੇ ਬੈਠੇ ਆ। ਫਿਰ ਕਈ ਜਿਹੜੇ ਕਾਂਗਰਸੀ ਕਹਿੰਦੇ ਵੀ ਬੀਜੇਪੀ ਨੇ ਵਿੱਚ ਛੱਡੇ, ਮੈਨੂੰ ਤਾਂ ਉਹੀ ਲੱਗਦਾ ਇਸ ਹਿਸਾਬ ਨਾਲ ਜਿਹੜਾ ਮੌਕਾ ਮਿਲਿਆ ਪਾਰਟੀ ਬਣਾਉਂਦਾ ਕਿਉਂ ਨਹੀਂ ਅੱਗੇ ਹੁੰਦੇ। ਇੱਕ ਲਾਲੇ ਨੂੰ ਇੰਨਾ ਪੈਸਾ ਦੇ ਦਿੱਤਾ ਪੰਜਾਬੀਆਂ ਨੇ ਬਾਹਰੋਂ, ਇਹਨੂੰ ਨਾ ਦੇਣਗੇ? ਇਹ ਡਰਦੇ ਸਾਡੇ ਕੋਲ ਪੈਸਾ ਹੈ ਨਹੀਂ, ਸੁਖਬੀਰ ਕੋਲ ਹੀ ਪੈਸਾ ਹੈ। ਗੱਲ 'ਚ ਦਮ ਹੋਣਾ ਚਾਹੀਦਾ ਬੰਦੇ ਦਾ, ਬੈਠੇ ਪੈਸੇ ਦੇਣ। ਜੀ ਥੈਂਕ ਯੂ ਜੀ, ਮਿਹਰਬਾਨੀ। ਸੋ ਆਪਾਂ ਜਿਹੜਾ ਦੇਖ ਸਕਦੇ ਹਾਂ ਇਸ ਟਾਈਮ ਅਸੈਂਬਲੀ ਵੂਮਨ ਜਸਮੀਤ ਬੈਂਸ ਇਸ ਮਾਰਚ ਦੀ ਜਿਹੜੀ ਉਹ ਅਗਵਾਈ ਕਰ ਰਹੇ ਨੇ ਤੇ ਆਪਾਂ ਜਿਹੜਾ ਇਹ ਕਵਰੇਜ ਨੂੰ ਲਗਾਤਾਰ ਜਿਹੜਾ ਇਸੇ ਤਰੀਕੇ ਦੇ ਨਾਲ ਜਾਰੀ ਰੱਖੇ ਹੋਏ ਆ ਤੇ ਆਪਾਂ ਥੋੜ੍ਹੇ ਚਿਰ ਲਈ ਇੱਥੇ ਵਿਰਾਮ ਲਵਾਂਗੇ। ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਆ ਉਸ ਨੂੰ ਜਿਹੜਾ ਉਹ ਅੱਗੇ ਵਧਾਵਾਂਗੇ ਜਦੋਂ ਆਪਾਂ ਸਟੇਟ ਕੈਪੀਟਲ ਦੇ ਉੱਤੇ ਜਿਹੜਾ ਪਹੁੰਚ ਜਾਣਾ। ਅਖੀਰਲੇ ਕੁਛ ਕੁ ਮਾਈਲ ਜਿਹੜੇ ਬਚੇ ਆ, ਮੈਨੂੰ ਲੱਗਦਾ 1 ਮੀਲ ਤੋਂ ਵੱਧ ਦਾ ਸਫ਼ਰ ਆਲਰੇਡੀ ਹੋ ਗਿਆ ਜਾਂ 2 ਮੀਲ ਦਾ ਮੇਬੀ ਮੈਕਸਿਮਮ ਜਾਂ 1.5 ਮੀਲ ਦਾ ਜਿਹੜਾ ਸਫ਼ਰ ਆ ਉਹ ਜਿਹੜਾ ਉਹ ਰਹਿ ਗਿਆ ਹੋਊਗਾ। ਤੇ ਸੋ ਬਿਲਕੁਲ ਆਓ ਸਾਰੇ ਜਾਣੇ ਸਟੇਟ ਕੈਪੀਟਲ ਦੇ ਵਿੱਚ ਜਿਹੜੇ ਆ ਉਹ ਹੁਮਾ ਕੇ ਜਿਹੜਾ ਉਹ ਪਹੁੰਚ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਉੱਥੋਂ ਜਿਹੜਾ ਉਹ ਲਾਈਵ ਕਵਰੇਜ ਆ ਉਹ ਦਿਖਾਵਾਂਗੇ। ਜਿਹੜਾ ਉੱਥੇ ਸਮਾਗਮ ਹੋਣਾ ਆ ਆਪਾਂ ਤੁਹਾਨੂੰ ਉੱਥੋਂ ਜਿਹੜਾ ਉਹ ਪੇਸ਼ ਜਿਹੜੀ ਉਹ ਕਰਾਂਗੇ। ਸੋ ਇਸ ਟਾਈਮ ਆਪਾਂ ਇਹ ਜਿਹੜੀ ਮਾਰਚ ਦੀ ਜਿਹੜੀ ਕਵਰੇਜ ਹੈ ਇੱਥੇ ਥੋੜ੍ਹਾ ਜਿਹਾ ਸਟਾਪ ਕਰਾਂਗੇ। ਫਿਰ ਇਸ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਸਿੱਧਾ ਸਟੇਟ ਕੈਪੀਟਲ ਤੋਂ ਜਿਹੜਾ ਦੁਬਾਰਾ ਜੁਆਇਨ ਕਰਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਜਿਹੜੀ USA ਦੇ YouTube ਚੈਨਲ ਦੇ ਨਾਲ।